जी कि ਉਹਦੇ जनाजे शिरकत की जाए ये कर्ज है। अगर जनाजे शिरकत नहीं कर सकते तो कम से कम ਉਹਦੇ से दुआ करो। सही और अगर दुआ नहीं कर सकते तो ਜਿਹੜੇ ਉਹਦੇ ਵਾਸਤੇ ਦੁਆ ਕਰ ਰਹੇ ਨੇ ਉਹਨਾਂ ਦੇ ਨਾਲ ਮੋਢੇ ਲਾ ਕੇ ਖਲੋਵੋ। वाह ਤੇ ਜਿਹੜੇ ਕੋਈ ਵੀ ਫਰਜ਼ ਅਦਾ ਨਹੀਂ ਕਰ ਸਕਦੇ जी ਮੈਂ ਤੁਹਾਡੇ ਜ਼ਰੀਏ ਉਹਨਾਂ ਨੇ ਕੋਈ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਯਾਰ ਮਰਨਾ ਤੇ ਇੱਕ ਦਿਨ ਤੁਸੀਂ ਵੀ ਹੈ बेशक ਤੇ ਕਬਰ 'ਚ ਵੀ ਜਾਣਾ ਹੈ जी ਤੇ ਕਬਰ 'ਚ ਜਾਣ ਵਾਲੇ ਨੂੰ ਬੜੀ ਜ਼ਰੂਰਤ ਹੁੰਦੀ ਕਿ ਉਹਦੀ ਕਬਰ ਤੇ ਆ ਕੇ ਕੋਈ ਦੁਆ ਮੰਗੇ ਤੇ ਇਹੋ ਜਿਹਾ ਕੰਮ ਕਰ ਜਾਓ ਕਿ ਤੁਹਾਡੀ ਕਬਰ ਤੇ ਵੀ ਲੋਕ ਆ ਜਾਣ। ਹਜ਼ਾਰਾਂ ਤੇ ਸੈਂਕੜਿਆਂ ਤੇ ਲਾਜ਼ਮੀ ਸ਼ਿਰਕਤ ਕਰਦੇ ਨੇ, ਫੈਨ ਨੇ ਉਹਨਾਂ ਦੇ ਸੁਲਤਾਨ ਰਾਏ ਸਾਹਿਬ ਦੇ, ਤੇ ਉਹਨਾਂ ਵੱਲੋਂ ਵਾਕਈ ਅਫਸੋਸਨਾਕ ਗੱਲ ਹੈ ਕਿ ਉਹ ਸਟਾਰ ਜਿਨ੍ਹਾਂ ਨੂੰ ਮਤਲਬ ਕਿ ਲੋਕੀ ਪਸੰਦ ਕਰਦੇ ਨੇ, ਜਿਨ੍ਹਾਂ ਨੂੰ ਸੁਲਤਾਨ ਰਾਏ ਸਾਹਿਬ ਨੇ ਇੱਜ਼ਤ ਬਖਸ਼ੀ ਹੈ ਤੇ ਉਹਨਾਂ ਦੀ ਬੇਹਿੱਸੀ ਹੈ। ਅੱਛਾ ਸਰ, ਤੁਸੀਂ ਦੂਸਰੇ ਨੰਬਰ ਦੱਸਿਓ ਕਿ ਮੁਸਤਕਬਿਲ ਕਿਦਾ ਪੰਜਾਬੀ ਫਿਲਮ ਇੰਡਸਟਰੀ ਦਾ ਵੇਚ ਦਿਓ ਕਿ ਉਰਦੂ ਦਾ? पंजाबी फिल्म और पाकिस्तान फिल्म से रिवाइवल जदों भी होएगा पंजाबी फिल्म सही है। अच्छा सर, एक सवाल और है कि हैदर सुल्तान साहब लीजन मौला जट के करैक्टर पाकिस्तान फिल्म इंडस्ट्री ਦੇ अगर बाप का दर्जा दिता जाए तो नासिर दीप साहब ਨੂੰ ਦਿੱਤਾ ਜਾਂਦਾ ਹੈ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਹਾਜੀ ਸੁਲਤਾਨ ਰਾਏ ਸਾਹਿਬ ਦੀ ਬਰਸੀ ਤੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਦੇ ਉਹ ਚਿਹਰੇ ਜਿਨ੍ਹਾਂ ਦੇ ਚੁੱਲ੍ਹੇ ਚੱਲਦੇ ਸਨ ਸੁਲਤਾਨ ਰਾਏ ਸਾਹਿਬ ਨਾਲ, ਤੇ ਇਸ ਟਾਈਮ ਆਈਏ ਵੀ ਫਿਲਮ ਇੰਡਸਟਰੀ ਰਾਜ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਸ਼ਿਰਕਤ ਨਹੀਂ ਕੀਤੀ ਗਈ। ਜੀ अस्सलाम वालेकुम नासिर साहब, ਇਹ ਵੱਡੇ ਚਿਹਰੇ ਪਾਕਿਸਤਾਨ ਫਿਲਮ ਇੰਡਸਟਰੀ ਦੇ ਜਿਹੜੇ ਜਿਨ੍ਹਾਂ ਦਾ ਚੁੱਲ੍ਹਾ ਚੱਲਦਾ ਸੀ ਹਾਜੀ ਸੁਲਤਾਨ ਰਾਏ ਸਾਹਿਬ ਦੀ ਵਜ੍ਹਾ ਤੇ ਉਹਨਾਂ ਦੀ ਸ਼ਿਰਕਤ ਨਹੀਂ ਕੀਤੀ ਗਈ ਉਹਨਾਂ ਵੱਲੋਂ, ਕੋਈ ਉਹਨਾਂ ਬਾਰੇ ਕਹਿਣਾ ਚਾਹੋ ਉਹਦੇ ਬੇਹਿੱਸੀ ਹੈ ਜਾਂ ਕਿ ਕੀ ਵਜ੍ਹਾ ਹੈ? बेसी और की है और अपने अंजाम तो नावाकिफ लोग ने। ਸੁਲਤਾਨ ਰਾਏ ਸਾਹਿਬ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਕੀਤੀ, ਮਾਲੀ ਇਖਲਾਕੀ ਹਰ ਤਰ੍ਹਾਂ ਦੀ, ਲੇਕਿਨ ਕਿਸੇ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। सारे बाद में बात करेंगे, भी बहुत रश पड़ा हुआ है, बाद में बात करेंगे। ਅਦਰ ਭਾਈ ਇੱਕ ਸਵਾਲ ਪਲੀਜ਼। ਲੀਜਨ ਆਫ ਮੌਲਾ ਜੱਟ ਤੁਹਾਨੂੰ ਨਹੀਂ ਸੀ ਲੱਗਦਾ ਕਿ ਤੁਹਾਡਾ ਕਿਰਦਾਰ ਇਹਦੇ ਵਿੱਚ? ਇੰਟਰਵਿਊ ਯਾਰ ਕੀ ਹੋ ਗਿਆ? आराम से बात करेंगे। ਅਸਲਾਮ ਵਾਲੇਕੁਮ, ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਪਾਕਿਸਤਾਨ ਵਿੱਚ ਜਦੋਂ ਵੀ ਕੋਈ ਮਸ਼ਹੂਰ ਸ਼ਖਸੀਅਤ ਕਤਲ ਹੋ ਜਾਂਦੀ ਹੈ ਤੇ ਉਦੋਂ ਸਿਰਫ ਉਹ ਸ਼ਖਸੀ ਕਤਲ ਨਹੀਂ ਹੁੰਦਾ, ਉਸ ਦੇ ਨਾਲ ਇਨਸਾਫ ਦਾ ਕਤਲ ਵੀ ਹੁੰਦਾ ਦਿਖਾਈ ਦੇਣ ਲੱਗ ਪੈਂਦਾ ਹੈ। 9 ਜਨਵਰੀ 1996 ਸਿਆਲ ਦੇ ਉਹ ਦਿਹਾੜੇ ਜਦੋਂ ਪਾਕਿਸਤਾਨ ਦਾ ਮੁਖੜਾ ਹਾਜੀ ਸੁਲਤਾਨ ਰਾਏ, ਜਿਨ੍ਹਾਂ ਨੂੰ ਗੁਜਰਾਂਵਾਲਾ ਵਿੱਚ ਸੜਕ ਦੇ ਕੰਢੇ ਉੱਤੇ ਗੋਲੀਆਂ ਮਾਰ ਕੇ ਤੇ ਕਤਲ ਕਰ ਦਿੱਤਾ ਜਾਂਦਾ ਹੈ। ਇਹ ਖਬਰ ਪੂਰੀ ਦੁਨੀਆ ਵਿੱਚ ਜੰਗਲ ਦੀ ਅੱਗ ਵਾਂਗੂ ਫੈਲ ਜਾਂਦੀ ਹੈ। ਜਿਸ ਨੇ ਕਦੀ ਸੁਲਤਾਨ ਰਾਏ ਸਾਹਿਬ ਦੀ ਕੋਈ ਫਿਲਮ ਵੀ ਨਹੀਂ ਸੀ ਵੇਖੀ ਹੁੰਦੀ, ਉਹ ਵੀ ਅੱਖ ਰੋਈ। ਫਿਲਮ ਇੰਡਸਟਰੀ ਤੋਂ ਅਟ ਕੇ ਉਹ ਲੋਕ ਵੀ ਰੋਏ ਜਿਨ੍ਹਾਂ ਨੂੰ ਸਿਰ ਕੱਜਣ ਲਈ ਸੁਲਤਾਨ ਰਾਏ ਸਾਹਿਬ ਨੇ ਛੱਤ ਦਿੱਤੀ, ਰੋਟੀ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਦਿੱਤਾ। ਹਰ ਉਹ ਅੱਖ ਰੋਈ ਜਿਸ ਨੇ ਕਲਾ ਦੇ ਸੁਲਤਾਨ ਦੀ ਕਲਾ ਵੇਖੀ। ਅੱਜ 29 ਵਰੇ ਬੀਤ ਚੁੱਕੇ ਨੇ ਪਰ ਸੁਲਤਾਨ ਰਾਏ ਸਾਹਿਬ ਦੇ ਕਾਤਲ ਨਹੀਂ ਫੜੇ ਜਾ ਸਕੇ। ਹਰ ਸਰਕਾਰ ਸੁਲਤਾਨ ਰਾਏ ਸਾਹਿਬ ਨੂੰ ਅੱਖੂ ਪਰੁੱਖਾ ਕਰਦੀ ਆ ਰਹੀ ਹੈ। ਸਰਕਾਰ ਤੇ ਹਰ ਸ਼ੋਬੇ ਦੇ ਮੁੱਖ ਚਿਹਰੇ ਨੂੰ ਅੱਖੂ ਪਰੁੱਖਾ ਕਰਦੀ ਰਹੀ ਹੈ, ਪਰ ਪਾਕਿਸਤਾਨ ਦੀ ਫਿਲਮ ਇੰਡਸਟਰੀ ਦੇ ਵੱਡੇ ਨਾਮ ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਸੁਲਤਾਨ ਰਾਏ ਸਾਹਿਬ ਦੇ ਕਰਕੇ ਹੀ ਅੱਜ ਵੀ ਬਲ ਰਹੇ ਨੇ, ਪਾਕਿਸਤਾਨ ਫਿਲਮ ਇੰਡਸਟਰੀ ਵਿੱਚ ਉੱਚੇ ਪੱਧਰ ਉੱਤੇ ਬੈਠੇ ਹੋਏ ਨੇ, ਉਹਨਾਂ ਵੱਲੋਂ ਵੀ ਹਾਜੀ ਸੁਲਤਾਨ ਰਾਏ ਸਾਹਿਬ ਨੂੰ ਅੱਖੂ ਪਰੁੱਖਾ ਕਰਨਾ ਹੈਰਾਨ ਜ਼ਰੂਰ ਕਰ ਦਿੰਦਾ ਹੈ। ਪੰਜਾਬ ਦੇ ਰਾਜਗੜ੍ਹ ਲਾਹੌਰ ਵਿੱਚ ਸੁਲਤਾਨ ਰਾਏ ਸਾਹਿਬ ਦੇ ਘਰ ਹਾਜੀ ਸਾਹਿਬ ਦੀ 29ਵੀਂ ਬਰਸੀ ਦਾ ਸਮਾਗਮ ਰੱਖਿਆ ਗਿਆ, ਜਿਸ ਦੇ ਵਿੱਚ ਮੁਲਕ ਭਰ ਵਿੱਚੋਂ ਸੁਲਤਾਨ ਰਾਏ ਸਾਹਿਬ ਦੇ ਚਾਹਣ ਵਾਲਿਆਂ ਨੇ ਰਲਤ ਕੀਤੀ। ਇਸ ਬਰਸੀ ਸਮਾਗਮ ਵਿੱਚ ਸੁਲਤਾਨ ਰਾਏ ਸਾਹਿਬ ਦੇ ਪੁੱਤਰ ਹੈਦਰ ਸੁਲਤਾਨ ਤੇ ਮੌਜੂਦ ਹੀ ਸਨ, ਪਰ ਹਰ ਵਰੇ ਵਾਂਗੂ ਪਾਕਿਸਤਾਨੀ ਫਿਲਮ ਇੰਡਸਟਰੀ ਨੂੰ ਸਭ ਤੋਂ ਚੋਖੀਆਂ ਅਤੇ ਸੁਪਰ ਹਿੱਟ ਫਿਲਮਾਂ ਲਿਖ ਕੇ ਦੇਣ ਵਾਲੇ ਉੱਗੇ ਲਿਖਾਰੀ ਨਾਸਿਰ ਦੀਪ ਵੀ ਮੂਰੇ ਸਨ। ਸੁਲਤਾਨ ਰਾਏ ਸਾਹਿਬ ਦੇ ਬੇਲੀ ਅਦਾਕਾਰ ਅਨਵਰ ਖਾਨ ਅਤੇ ਅਦਾਕਾਰਾ ਦੁਰਦਾਨਾ ਰਹਿਮਾਨ ਨੇ ਵੀ ਅਚੇਚੇ ਤੌਰ ਉਤੇ ਸ਼ਿਰਕਤ ਕੀਤੀ। ਫਿਲਮ ਇੰਡਸਟਰੀ ਦੀ ਬੇਇੱਜ਼ਤੀ ਜਾਂ ਬੇਸ਼ਰਮੀ ਬਾਰੇ ਜਦ ਅਸਾਂ ਪਾਕਿਸਤਾਨ ਫਿਲਮ ਇੰਡਸਟਰੀ ਦੇ ਕਿੰਗ ਮੇਕਰ ਨਾਸਿਰ ਦੀਪ ਹੋਰਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਵੀ ਉੱਚੇ ਪੱਧਰ ਉਤੇ ਬੈਠੇ ਹੋਏ ਸੁਲਤਾਨ ਰਾਏ ਦੇ ਇਹਸਾਨ ਫਰਾਮੋਸ਼ਾਂ ਨੂੰ ਖਰੀਆਂ ਸੁਣਾਈਆਂ। ਆਖਣ ਲੱਗੇ ਇਹਨਾਂ ਨੂੰ ਮੌਤ ਭੁੱਲ ਗਈ ਹੈ। ਸੁਲਤਾਨ ਰਾਏ ਸਾਹਿਬ ਦੇ ਡਰਾਇੰਗ ਰੂਮ, ਜਿਸ ਨੂੰ ਸ਼ੀਸ਼ ਮਹਲ ਆਖਿਆ ਜਾਂਦਾ ਹੈ, ਉੱਥੇ ਬੈਠ ਕੇ ਨਾਸਿਰ ਅਦੀਬ ਹੋਰਾਂ ਦਾ ਇੰਟਰਵਿਊ ਕਰ ਰਹੇ ਸਾਂ। ਸ਼ੀਸ਼ ਮਹਲ ਵਿੱਚ ਦੂਰ ਦੁਰਾਡੇ ਤੋਂ ਆਏ ਹੋਏ ਸੁਲਤਾਨ ਰਾਏ ਸਾਹਿਬ ਦੇ ਚਾਹਣ ਵਾਲਿਆਂ ਨੂੰ ਹੈਦਰ ਸੁਲਤਾਨ ਦੇ ਮੁਲਾਜ਼ਮਾਂ ਵੱਲੋਂ ਬੁਰਾ ਭਲਾ ਆਖਿਆ ਗਿਆ।
ਗੱਲ ਹੱਥੋਂ-ਪਾਈ ਤੱਕ ਅਪੜ ਚੱਲੀ ਸੀ। हैदर सुल्तान ਦੇ ਮੁਲਾਜ਼ਮਾਂ ਦੇ ਮਾੜੇ ਵਰਤਾਵੇ ਨੂੰ ਲੈ ਕੇ ਪ੍ਰਸਤਾਰ ਡਾਢੇ ਗੁੱਸੇ ਵਿੱਚ ਵਿਖਾਈ ਦਿੱਤੇ। हैदर ਸੁਲਤਾਨ ਵੱਡੇ ਨਾਮ ਵਾਲੇ ਬਾਪ ਦੇ ਪੁੱਤਰ ਹਾਲੇ ਤੱਕ ਆਪਣੇ ਮੁਲਾਜ਼ਮਾਂ ਨੂੰ ਤਮੀਜ਼ ਨਹੀਂ ਸਿਖਾ ਸਕੇ।